ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਦਿੱਲੀ ਤੋਂ, ਰਾਜਧਾਨੀ ਤੋਂ। ਇੱਕ ਪਾਸੇ ਨਵੇਂ ਸੰਸਦ ਦਾ ਉਦ ਉਦਘਾਟਨ ਕੀਤਾ ਜਾ ਰਿਹਾ ਸੀ। ਇਕੱਠੇ ਹੋਏ ਸਨ ਰਾਜਨੇਤਾ, ਕਈ ਅਧਿਆਤਮਿਕ ਲੀਡਰ, ਗੁਰੂ, ਉਹ ਵੀ ਸ਼ਖਸੀਅਤਾਂ ਕਹਿ ਦਿੰਦੇ ਹਾਂ ਚਲੋ, ਉਹ ਵੀ ਇਕੱਠੀਆਂ ਹੋਈਆਂ ਸਨ। ਕਾਫੀ ਜਮਾਵੜਾ ਸੀ, ਪਰ ਦੂਜੇ ਪਾਸੇ ਖਿੱਚ ਹੋ ਰਹੀ ਸੀ ਉਹਨਾਂ ਧੀਆਂ ਦੀ, ਉਹਨਾਂ ਬੱਚਿਆਂ ਦੀ, ਉਹਨਾਂ ਬੱਚੀਆਂ ਦੀ, ਜਿਨ੍ਹਾਂ ਨੇ ਦੇਸ਼ ਦੇ ਸਨਮਾਨ ਵਾਸਤੇ ਕਈ ਦਹਾਕੇ ਦਿੱਤੇ ਤੇ ਕਈ ਥਾਈਂ ਦੇਸ਼ ਦਾ ਨਾਂ ਜਿਹੜਾ ਰੌਸ਼ਨ ਕੀਤਾ। ਗੱਲ ਕਰਦੇ ਹਾਂ ਪਹਿਲਵਾਨਾਂ ਦੀ। ਰਾਜਦੰਡ ਦੇਣ ਲਈ, ਦੰਡ ਦੇਣ ਲਈ ਹੈ ਜਿਹੜਾ ਨਵਾਂ ਖੜਾ ਕੀਤਾ ਉੱਥੇ, ਜਿਹੜਾ ਲਿਆਂਦਾ ਹੈ ਨਹਿਰੂ ਦੀ ਨਕਲ ਕਰਕੇ, ਜਿਵੇਂ ਤੁਸੀਂ ਦੱਸਿਆ ਸੀ, ਜਾਂ ਨਿਆਂ ਦੇਣ ਲਈ ਹੈ? ਬਿਲਕੁਲ ਪ੍ਰਵੀਨ ਜੀ, ਉਹ ਵੱਡਾ ਸਵਾਲ ਹੈ। ਬਿਲਕੁਲ, ਆਪਾਂ 3-4 ਦਿਨ ਪਹਿਲਾਂ ਹੀ ਇਸ ਉਦਘਾਟਨੀ ਸਮਾਗਮ ਤੋਂ ਪਹਿਲਾਂ ਰਾਜਦੰਡ ਦੀ ਗੱਲ ਕਰ ਰਹੇ ਸੀ ਕਿ ਭਾਈਏ ਨਹਿਰੂ ਵਾਲੀ ਕਹਾਣੀ ਦੁਹਰਾਉਣ ਦੀ ਕੋਸ਼ਿਸ਼ ਹੈ ਨਰਿੰਦਰ ਮੋਦੀ ਵੱਲੋਂ। ਬਿਲਕੁਲ ਉਹੋ ਜਿਹਾ ਕੀਤਾ ਵੀ ਉਹਨਾਂ ਨੇ। ਉਸੇ ਤਰ੍ਹਾਂ ਤਾਮਿਲਨਾਡੂ ਤੋਂ 20 ਪੰਡਿਤ ਆਏ, ਮੁੱਖ ਪੰਡਿਤ ਨੇ, ਉਹਨਾਂ ਨੂੰ ਉਹ ਰਾਜਦੰਡ ਸੌਂਪਿਆ। ਉਹ ਤਾਂ ਮਜਬੂਰੀ ਸੀ ਨਰਿੰਦਰ ਮੋਦੀ ਹੋਰਾਂ ਦੀ ਕਿ ਬਿਰਲੇ ਨੂੰ ਨਾਲ ਰੱਖਣਾ ਪੈਣਾ ਸੀ, ਕਿਉਂਕਿ ਉਹ ਉੱਥੇ ਮੁਖੀ ਨੇ ਨਾ ਲੋਕ ਸਭਾ ਦੇ। ਇਸ ਲਈ ਨਹੀਂ ਤਾਂ ਤਸਵੀਰ ਦੇ ਵਿੱਚ ਜਿਵੇਂ ਤਸਵੀਰਾਂ ਖਿਚਾਉਣ ਦੇ ਆਦੀ ਨੇ, ਫਿਲਮੀ ਐਕਟਿੰਗ ਕਰਨ ਦੇ, ਉਸੇ ਤਰ੍ਹਾਂ ਦੀ ਫਿਰ ਤਸਵੀਰ 'ਚ ਦਿੱਕਤ ਆਉਂਦੀ ਸੀ। ਪਰ ਫਿਰ ਵੀ ਉਹ ਤਸਵੀਰਾਂ ਦੇ ਰੰਗ ਅਸੀਂ ਦੇਖੇ, ਕਿਸ ਤਰ੍ਹਾਂ ਉਹ ਰਾਜਦੰਡ ਲੈਣਾ, ਫਿਰ ਉਹਨੂੰ ਸਥਾਪਿਤ ਕਰਨਾ, ਤੇ ਫਿਰ ਉਹ ਦੰਡਵਤ ਪ੍ਰਣਾਮ, ਉਹ ਸਾਰਾ ਕੁਛ ਫਿਲਮਾਂਕਣ ਆਪਾਂ ਸਾਰਿਆਂ ਨੇ ਦੇਖਿਆ। ਪਰ ਇਹ ਰਾਜਦੰਡ ਨੂੰ ਜਿਸ ਪ੍ਰਤੀਕ ਵਜੋਂ ਸਥਾਪਿਤ ਕੀਤਾ, ਮੈਂ ਉਸੇ ਨੂੰ ਲੈ ਕੇ ਇਹ ਸਵਾਲ ਸਰਕਾਰ ਨੂੰ ਇਹ ਕਰ ਰਿਹਾ, ਮੈਂ ਸਿਸਟਮ ਨੂੰ ਇਹ ਸਵਾਲ ਕਰ ਰਿਹਾ ਕਿ ਉਹ ਰਾਜਦੰਡ ਮੰਨਿਆ ਜਾਂਦਾ ਕਿ 5 ਫੁੱਟ ਦਾ ਜਿਹਦਾ ਉਚਾਈ ਹੈ, ਉਹ ਡੰਡੇ ਦੇ ਰੂਪ ਦੇ ਵਿੱਚ, ਉਹ ਰਾਜਦੰਡ ਕੀ ਦੰਡ ਦੇਣ ਲਈ ਹੈ, ਕੀ ਸਜ਼ਾ ਦੇਣ ਲਈ ਹੈ, ਜਾਂ ਨਿਆਂ ਦੇਣ ਲਈ ਹੈ। ਜਿਹਨੂੰ ਪ੍ਰਤੀਕ ਮੰਨਿਆ ਕਿ ਨਿਆਂ ਦਾ ਪ੍ਰਤੀਕ ਹੈ ਇਹ ਚਾਂਦੀ ਦਾ ਬਣਿਆ ਤੇ ਇਹਦੇ ਪਰ ਸੋਨਾ ਚੜਿਆ, ਸੋਨੇ ਦੀ ਪਰਤ ਚੜੀ ਹੈ। ਜਿੰਨੀ ਕੁ ਮੈਨੂੰ ਧਾਤਾਂ ਦੀ ਸਮਝ ਆ, ਮੈਨੂੰ ਪਤਾ ਹੈ ਕਿ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਸੋਨਾ ਚਾਂਦੀ ਇਕੱਠਾ ਨਹੀਂ ਰੱਖੀਦਾ ਭਾਈ, ਹੈ ਨਾ, ਕਿ ਚਾਂਦੀ ਠੰਡੀ ਹੁੰਦੀ ਹੈ, ਉਹਦੀ ਸਿਰਤ, ਤੇ ਸੋਨੇ ਦੀ ਸਿਰਤ ਗਰਮ ਹੁੰਦੀ ਹੈ, ਤੇ ਉਹ ਗਰਮ ਧਾਤ, ਠੰਡੀ ਧਾਤ ਹੈ, ਤੇ ਇਸ ਲਈ ਇਹਨਾਂ ਨੂੰ ਕਹਿੰਦੇ ਇਕੱਠਿਆਂ ਰੱਖਦਾ। ਇੱਥੇ ਇਕੱਠਿਆਂ ਰੱਖਣ ਦਾ ਮਤਲਬ ਕੀ ਹੈ ਫਿਰ? ਜੀ, ਜੇ ਚਾਂਦੀ ਦਾ ਸੀ ਫਿਰ ਚਾਂਦੀ ਦਾ ਰੱਖੋ, ਜਾਂ ਸੋਨੇ ਦਾ ਬਣਾ ਲਓ। ਪਰ ਉਹ ਰਾਜਦੰਡ ਦੀ ਸਥਾਪਨਾ ਜਿਹੜਾ ਇਹ ਕਹਿ ਕੇ ਕੀਤਾ ਕਿ ਇਹ ਨਿਆਂ ਦਾ ਪ੍ਰਤੀਕ ਹੈ, ਕਿ ਇਸ ਲੋਕਤੰਤਰ ਦੇ ਘਰ ਚੋਂ, ਇਸ ਲੋਕਤੰਤਰ ਦੇ ਮੰਦਿਰ ਚੋਂ ਨਿਆਂ ਮਿਲੂਗਾ ਜੀ। ਤੇ ਜਿਸ ਦਿਨ ਉਸ ਨਵੇਂ ਮੰਦਿਰ ਦੇ ਤੁਸੀਂ ਬੂਹੇ ਖੋਲੋ, ਉਸੇ ਦਿਨ ਤੁਹਾਡੀਆਂ ਕੰਜਕਾਂ ਬਾਹਰ ਕੁੱਟੀਆਂ ਜਾ ਰਹੀਆਂ ਹੋਣ, ਧੂਈਆਂ ਜਾ ਰਹੀਆਂ ਹੋਣ, ਡਾਂਗ ਫੇਰੀ ਜਾ ਰਹੀ ਹੋਵੇ, ਉਹਨਾਂ ਨੂੰ ਘੜੀਸ ਕੇ ਬੱਸਾਂ ਸਿੱਟਿਆ ਜਾ ਰਿਹਾ ਹੋਵੇ, ਉਹਨਾਂ ਨੂੰ ਦੇਸ਼ ਧਰੋਹੀ ਦੱਸਿਆ ਜਾ ਰਿਹਾ ਹੋਵੇ, ਉਹਨਾਂ ਦੇ ਹੱਥ 'ਚ ਫੜਿਆ ਤਿਰੰਗੇ ਵਾਲੇ ਝੰਡੇ ਨੂੰ ਖੋਹ ਕੇ ਕਿਹਾ ਜਾ ਰਿਹਾ ਕਿ ਡੰਡਾ ਤੋੜ ਦਿਓ ਇਹਨਾਂ ਦਾ। ਕਿਹੜੇ ਨਿਆਂ ਦੀ ਗੱਲ ਕਰਦੇ ਆ? ਫਿਰ ਉਹ ਮੈਨੂੰ ਰਾਜਦੰਡ ਨਿਆਂ ਦਿੰਦਾ ਨਹੀਂ, ਮੈਨੂੰ ਦੰਡ ਦਿੰਦਾ ਹੀ ਪ੍ਰਤੀਕ ਹੁੰਦਾ। ਸੋ ਮੈਂ ਇਸ ਲਈ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਦੱਸੂਗਾ ਸਹੀ ਕਿ ਉਹ ਰਾਜਦੰਡ ਫਿਰ ਪ੍ਰਤੀਕ ਕਿਸ ਚੀਜ਼ ਦਾ, ਦੰਡ ਦਾ ਜਾਂ ਨਿਆਂ ਦਾ? ਹਾਂ, ਸਵਾਲ ਇਹ ਹੈ ਕਿ ਉਹ ਜਿਹੜਾ ਲੋਕਤੰਤਰ ਦਾ ਘਰ ਹੈ, ਜਿਸ ਦਿਨ ਉਸਦੇ ਬੂਹੇ ਖੁੱਲਦੇ ਨੇ ਨਵੇਂ ਦੇ, ਤਾਂ ਉਹ ਕਾਹਦੀ ਖੁਸ਼ੀ ਜੇ ਤੁਹਾਡੇ ਘਰ ਵਿਆਹ ਰੱਖਿਆ ਹੋਵੇ ਪ੍ਰਵੀਨ ਜੀ, ਤੇ ਜੇ ਆਪਣਾ ਸ਼ਰੀਕਾ ਭਾਈਚਾਰਾ ਹੀ ਨਹੀਂ ਪੂਰਾ, ਜੇ ਆਪਣੀ ਭੈਣ ਭਰਾ ਨਹੀਂ ਪੂਰੇ, ਤਾਂ ਕਾਹਦਾ ਸਵਾਦ? ਬਾਹਰਲੇ ਜਿੰਨੇ ਮਰਜੀ ਬਰਾਤੀ ਇਕੱਠੇ ਕਰ ਲਓ, ਅੰਬਾਲੇ ਦੇ ਕੋਲ ਇੱਕ ਪਿੰਡ ਆ ਪੂਰਾ, ਹੈ ਨਾ, ਉਹਨਾਂ ਨੇ ਪੂਰਾ ਪਿੰਡ ਦਾ ਕੰਮ ਇਹੀ ਆ ਕਿ ਭਾਈ ਬਰਾਤੀ ਚਾਹੀਦੀ ਆ, ਬਰਾਤੀ ਕਿਰਾਏ ਤੇ ਲੈ ਜਾਓ, ਮਕਾਨ ਲਈ ਬੰਦੇ ਚਾਹੀਦੇ ਆ, ਮਕਾਨ ਕਿਰਾਏ ਤੇ ਲੈ ਜਾਓ, ਕਿਸੇ ਵਿਆਹ ਪਾਰਟੀ 'ਚ ਨੱਚਣ ਲਈ ਬੰਦੇ ਚਾਹੀਦੇ ਨੇ, ਉਹ ਲੈ ਜਾਓ, ਮਿਲਣੀ ਵਾਲੇ ਰਿਸ਼ਤੇਦਾਰ ਚਾਹੀਦੇ ਨੇ, ਉਹ ਲੈ ਜਾਓ, ਸਾਰਾ ਕੁਝ ਕਿਰਾਏ ਤੇ ਮਿਲਦਾ ਜੀ। ਤੇ ਨਵੀਂ ਸੰਸਦ ਦਾ ਉਦਘਾਟਨ, ਤੇ ਜੇਕਰ ਸਾਰੇ ਸੰਸਦ ਮੈਂਬਰ ਉੱਥੇ ਮੌਜੂਦ ਨਹੀਂ ਗਏ, ਤੇ ਬਾਕੀ ਭਾੜੇ ਦੇ ਬਰਾਤੀ ਜਿੰਨੇ ਮਰਜ਼ੀ ਲਿਆਓ, ਕੋਈ ਜੋਗੀ ਲਿਆਂਦਾ, ਕੋਈ ਲਿਆਂਦਾ, ਕਿੱਥੋਂ ਇਕੱਠੇ ਕਰ ਲਿਆਂਦੇ ਜੀ। ਸਵਾਲ ਤਾਂ ਇਹ ਕਿ 20 ਪਾਰਟੀਆਂ ਦੇ ਸੰਸਦ ਮੈਂਬਰ ਤੁਹਾਡੇ ਨਾਲ ਨਹੀਂ ਆਏ, ਤੁਸੀਂ ਆਪਣੇ ਪਰਿਵਾਰ ਨੂੰ ਤਾਂ ਬਣਾ ਨਹੀਂ ਸਕੇ। ਦੇਸ਼ ਦੀਆਂ ਨਾਮੀ ਗ੍ਰਾਮੀ ਧੀਆਂ, ਨਾਮੀ ਗ੍ਰਾਮੀ ਪੁੱਤਰ, ਜਿਨ੍ਹਾਂ ਨੇ ਵਿਸ਼ਵ ਭਰ ਦੇ ਵਿੱਚ ਭਾਰਤ ਦੀ ਸ਼ਾਨ ਵਧਾਈ, ਤਿਰੰਗਾ ਲਹਿਰਾਇਆ, ਮੈਡਲ ਜਿੱਤੇ, ਜਿਨ੍ਹਾਂ ਦੀਆਂ ਪਿੱਠ ਥਾਪੜ ਦੇ ਤੁਸੀਂ ਥੱਕਦੇ ਸੀ, ਜਿਨ੍ਹਾਂ ਨੂੰ ਗਲੇ ਲਾਉਂਦੇ ਤੁਸੀਂ ਥੱਕਦੇ ਸੀ, ਜਿਨ੍ਹਾਂ ਦੇ ਮੈਡਲ ਚੁੰਮਦੇ ਤੁਸੀਂ ਥੱਕਦੇ ਸੀ, ਜਿਨ੍ਹਾਂ ਦੇ ਲਈ ਟਵੀਟ ਕਰਦੇ ਸੀ, ਜਿਨ੍ਹਾਂ ਦੇ ਲਈ ਵੀਡੀਓ ਸੰਦੇਸ਼ ਜਾਰੀ ਕਰਦੇ ਸੀ, ਅਖਬਾਰਾਂ 'ਚ ਉਹਨਾਂ ਦੀ ਫੋਟੋ ਦੇ ਨਾਲ ਮੇਰੀ ਡੱਬੀ ਜ਼ਰੂਰ ਲੱਗੇ ਸ਼ਾਬਾਸ਼ ਦੇਣ ਵਾਲੀ, ਉਹ ਜਦੋਂ ਤੁਹਾਡੇ ਉਸ ਬੂਹੇ ਵੱਲ ਆ ਰਹੇ ਸੀ ਤਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ। ਫਿਰ ਕੱਲ ਖੋਲਦੇ ਨਾ ਦਿਲ ਦੇ ਬੂਹੇ ਜੀ, ਕਹਿੰਦੇ ਨਾ ਕਿ ਆਉਣ ਦਿਓ, ਸਾਡੇ ਹੀ ਦੇਸ਼ ਦੇ ਬੱਚੇ ਨੇ, ਸਾਡੀਆਂ ਹੀ ਧੀਆਂ ਨੇ, ਇਹਨਾਂ ਦੇ ਲਈ ਹੈ ਇਹ ਘਰ, ਆਉਣ ਦਿਓ ਸੰਸਦ ਦੇ ਵਿੱਚ, ਤੇ ਬੁਲਾ ਕੇ ਉਹਨਾਂ ਨੂੰ ਇਹ ਗੱਲ ਸੁਣ ਲੈਂਦੇ। ਪਰ ਨਹੀਂ, ਚੰਗਾ ਹੁੰਦਾ ਜੇਕਰ ਉੱਥੇ ਨਾ ਪ੍ਰਵੀਨ ਜੀ ਸਰਵ ਧਰਮ ਸੰਮੇਲਨ ਕਰਾਇਆ, ਠੀਕ ਹੈ, ਉਦਘਾਟਨੀ ਫੰਕਸ਼ਨ, ਜੇ ਆਪਾਂ ਪਹਿਲਾਂ ਵੀ ਗੱਲ ਕਰੀ, ਸਰਵ ਧਰਮ ਸੰਮੇਲਨ ਦੇ ਵਿੱਚ ਪੰਡਿਤ ਵੀ ਹੈ, ਸਿੰਘ ਸਾਹਿਬ ਗਿਆਨੀ ਵੀ ਹੈ ਨਾ, ਮੌਲਵੀ ਵੀ, ਹੋਰ ਪਾਦਰੀ ਵੀ, ਸਾਰੇ ਧਰਮਾਂ ਦੇ, ਜੈਨ ਮੁਨੀ ਵੀ,
ਸਭ ਧਰਮਾਂ ਦੇ ਨੁਮਾਇੰਦੇ ਆਏ, ਉਹਨਾਂ ਨੇ ਆਪੋ ਆਪਣੀ ਪ੍ਰਾਰਥਨਾ, ਆਪੋ ਆਪਣੀ ਅਰਦਾਸ, ਆਪੋ ਆਪਣੀ ਜੋਦਰੀ ਸਾਰਾ ਕੁਝ ਕੀਤਾ ਉਹਨੇ। ਜੀ ਮੈਂ ਹੈਰਾਨ ਸੀ ਕਿ ਕਿਹੇ ਜੀ ਜ਼ਮੀਰ ਹੈ ਸਾਡੇ ਸਿਆਸਤਦਾਨਾਂ ਦੀ, ਠੀਕ ਕਿ ਉਹ ਰੱਬ ਦਾ ਨਾਂ ਲੈਂਦਿਆਂ ਵੀ ਧਿਆਨ ਚ ਨਹੀਂ ਆ ਰਿਹਾ ਕਿ ਉਧਰ ਸਾਡੀ ਪੁਲਿਸ ਕੀ ਕਰ ਰਹੀ ਹੈ। ਤੇ ਉਸ ਸਮੇਂ ਕਹਿੰਦੇ ਕਿ ਠੀਕ ਹੈ ਭਾਈ, ਘੱਟੋ ਘੱਟ ਇਸ ਪਹਿਲੇ ਚ ਜਿਹੜੇ ਚਲੇ ਗਏ ਦਾਗੀ, ਹੁਣ ਨਵੇਂ ਚ ਅਸੀਂ ਦਾਗੀ ਨਹੀਂ ਆਉਣ ਦੇਣੇ, ਬਾਹਰ ਕਰਦਾ ਮੈਂ। ਤੇ ਸ਼ੁਰੂਆਤ ਉਹਦੀ ਬ੍ਰਿਜ ਭੂਸ਼ਣ ਤੋਂ ਕਰਦਾ ਕਿ ਬ੍ਰਿਜ ਭੂਸ਼ਣ ਸਿਆ ਚੱਲ ਤੂੰ ਨਾ ਪੌੜੀਆਂ ਚੜੀ, ਬਾਹਰ ਚੱਲ, ਕਰ ਦਿੰਦੇ ਨਵਾਂ ਇਤਿਹਾਸਕ ਕੰਮ। ਪਰ ਨਹੀਂ, ਇਤਿਹਾਸ ਦਾ ਦਰਜ ਐ ਹੋਣਾ ਕਿ ਨਵੀਂ ਇਮਾਰਤ ਮੇਰੇ ਟਾਈਮ ਚ ਬਣੀ, ਨਵੀਂ ਇਮਾਰਤ ਦਾ ਉਦਘਾਟਨ ਮੈਂ ਕੀਤਾ। ਜਦੋਂ ਵੀ ਨਵੀਂ ਸੰਸਦ ਦਾ ਜ਼ਿਕਰ ਆਵੇ ਤਾਂ ਮੇਰਾ ਨਾਂ ਆਵੇ, ਇਹਨਾਂ ਮੇਰੀਆਂ ਫੋਟੋਆਂ ਚੱਲਣ, ਨਵੀਆਂ ਗੈਲਰੀਆਂ ਬਣਨੀਆਂ, ਉਹਨਾਂ ਚ ਇਹੀ ਫੋਟੋਆਂ ਲੱਗਣੀਆਂ। ਇਸ ਲਈ ਦੂਸਰੇ ਪਾਸੇ ਕੱਲ ਉਹਨਾਂ ਬੱਚੀਆਂ ਨੇ ਦਿੱਲੀ ਛੱਡ ਦਿੱਤੀ ਹੈ ਪ੍ਰਵੀਨ ਜੀ, ਠੀਕ ਹੈ, ਪਹਿਲਵਾਨਾਂ ਨੇ ਇੱਕ ਵਾਰ ਦਿੱਲੀ ਛੱਡ ਦਿੱਤੀ ਹੈ। ਇਹ ਛੱਡੀ ਹੈ ਜਾਂ ਧੱਕੇ ਨਾਲ ਚੜਾਈ ਹੈ? ਮੈਂ ਨਾ ਖਿੱਚ ਤੂੰ ਦੇਖ ਰਿਹਾ ਸੀ, ਕਈ ਵੀਡੀਓ ਕਲਿੱਪ ਚੱਲੇ ਨੇ ਕਾਫੀ, ਹੈ ਨਾ, ਉਹ ਜਦੋਂ ਤਿਰੰਗਾ ਡੰਡਾ ਫੜਿਆ ਤੇ ਉਹ ਪਹਿਲਵਾਨ ਇੱਕ ਦੂਏ ਦੇ ਉੱਪਰ ਆ ਕੇ ਚਿੰਬੜਦੀਆਂ ਨੇ ਕੁੜੀਆਂ ਤੇ ਉਹ ਪੁਲਿਸ ਖਿੱਚ ਰਹੀ ਆ। ਮੈਂ ਉਹ ਦੇਖ ਰਿਹਾ ਸੀਗਾ ਤੇ ਅੰਦਾਜ਼ਾ ਲਾਓ ਕਿ ਜੇਕਰ ਉਹਨਾਂ ਨੇ ਇਸ ਪੁਲਿਸ ਵਾਲਿਆਂ ਨਾਲ ਘੁਲਣਾ ਹੁੰਦਾ ਤਾਂ ਇੱਕ ਇੱਕ ਦਾ ਦੀ ਮਾਰਨੀ ਸੀਗੀਆਂ ਪੁਲਿਸ ਵਾਲੀਆਂ ਉਹਦੀਆਂ ਜੀ, ਇੱਕ ਇੱਕ ਧੋਬੀ ਪਟਕਾ ਦਿੱਤਾ ਹੁੰਦਾ, ਚਾਰ ਚਾਰ ਨੂੰ ਪਟਕਾ ਕੇ ਛੱਡ ਦਿੰਦੀਆਂ। ਉਹ ਜਿਹੋ ਜਿਹੇ ਉਹਨਾਂ ਨੇ ਮੈਚ ਜਿੱਤੇ ਨੇ, ਜਿਹੋ ਜਿਹੀ ਉਹਨਾਂ ਦਾ ਸਰੀਰ ਹੈ, ਜਿਹੋ ਜਿਹੀ ਉਹ ਪ੍ਰੈਕਟਿਸ ਕਰਦੀਆਂ ਨੇ, ਜਿਹੋ ਜਿਹੀ ਉਹਨਾਂ ਦੀ ਖੁਰਾਕ ਹੈ, ਪਰ ਧੰਨ ਉਹਨਾਂ ਦਾ ਜਿਗਰਾ, ਉਹਨਾਂ ਨੇ ਆਪਾ ਨਹੀਂ ਖੋਇਆ। ਜੀ ਜੀ ਬਿਲਕੁਲ, ਉਹਨਾਂ ਨੇ ਕਿਸੇ ਪੁਲਿਸ ਵਾਲੇ ਤੇ ਮੋੜਮਾ ਹਮਲਾ ਨਹੀਂ ਕੀਤਾ, ਨਾ ਪਹਿਲਵਾਨ ਮੁੰਡੇ ਨੇ, ਨਾ ਕਿਸੇ ਪਹਿਲਵਾਨ ਕੁੜੀ ਨੇ। ਹਾਂ, ਆਪਣੇ ਬਚਾਅ ਲਈ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ, ਜਾਂ ਇਕੱਠਿਆਂ ਰਹਿਣ ਦੀ ਕੋਸ਼ਿਸ਼ ਜ਼ਰੂਰ ਕੀਤੀ, ਪਰ ਉਹਨੇ ਧੱਕਾ ਨਹੀਂ ਕੀਤਾ। ਜੇ ਚਾਹੁੰਦੇ ਤਾਂ ਪੁਲਿਸ ਦੀ ਪਕੜ ਤੋੜਨਾ ਵੀ ਉਹਨਾਂ ਲਈ ਮੁਸ਼ਕਲ ਨਹੀਂ ਸੀ, ਪਰ ਤਾਂ ਵੀ ਉਹਨਾਂ ਨੇ ਉਹਨਾਂ ਦਾ ਸਨਮਾਨ ਕੀਤਾ, ਵਰਦੀ ਦਾ ਸਨਮਾਨ ਕੀਤਾ, ਉਹਨਾਂ ਦੇ ਸਟਾਰਾਂ ਦਾ ਸਨਮਾਨ ਕੀਤਾ। ਪਰ ਇੱਥੇ ਉਲਟਾ FIR ਕਰ ਦਿਓ ਜੀ, ਕਹਿੰਦੇ ਇਹਨਾਂ ਨੇ ਬੱਸ ਲੁੱਕੀ ਕੀਤੀ ਜੀ, ਇੱਕ ਪੁਲਿਸ ਵਾਲੀ ਤੋਂ ਸ਼ਿਕਾਇਤ ਕਰਾ ਦਿਓ ਜੀ, ਮੇਰੇ ਲੱਤ ਮਾਰੀ ਜੀ, ਹੈ ਨਾ, ਮੇਰੇ ਸੱਟ ਮਾਰੀ ਜੀ, ਮੈਨੂੰ ਕੂਣੀ ਮਾਰੀ ਜੀ, ਕਰਾਤੀ ਸ਼ਿਕਾਇਤਾਂ ਤੇ FIR ਹੋ ਗਈ ਜੀ। ਇਹਨਾਂ ਨੇ ਕਾਨੂੰਨ ਤੋੜਿਆ, ਇਸ ਲਈ ਇਹਨਾਂ ਦੇ ਟੈਂਟ ਵੀ ਤੋੜਤੇ, ਅਸੀਂ ਗੱਦੇ ਵੀ ਚੱਕ ਲਏ, ਅਸੀਂ ਇਹਨਾਂ ਦਾ ਸਾਰਾ ਸਮਾਨ ਵੀ ਢੂਕ ਕੇ ਬਾਹਰ ਸੁੱਟਤਾ, ਤੇ ਅਸੀਂ ਜੰਤਰ ਮੰਤਰ ਖਾਲੀ ਕਰਾ ਲਿਆ, ਹੁਣ ਇਹ ਧਰਨਾ ਨਹੀਂ ਲਾ ਸਕਦੇ ਜੀ। ਤੇ ਜਦੋਂ ਉਹ ਪਹਿਲਵਾਨ ਆਪਣੀਆਂ ਗੱਡੀਆਂ 'ਚ ਵਾਪਸ ਚੱਲੇ ਤਦ ਮਗਰ ਦਿੱਲੀ ਪੁਲਿਸ ਦੀਆਂ ਗੱਡੀਆਂ, ਤੇ ਇੱਕ ਥਾਂ ਫਿਰ ਗੱਡੀ ਰੋਕ ਲਈ ਉਹਨੇ, ਹੈ ਨਾ, ਜਦੋਂ ਇਹ ਵਾਪਸ ਆ ਰਹੇ ਸੀਗੇ ਤਾਂ ਐਕਸਪ੍ਰੈਸ ਵੇ ਦੇ ਉੱਤੇ ਮੈਂ ਦੇਖ ਰਿਹਾ ਸੀਗਾ, ਕਹਿੰਦੇ ਬਨੇਸ਼ ਤੇ ਸੰਗੀਤਾ ਫੋਟਕ ਕੁੰਡਲੀ ਬਾਰਡਰ ਤੋਂ ਜਦੋਂ ਚੜੇ ਤੇ ਮਗਰ ਦਿੱਲੀ ਪੁਲਿਸ ਦੀ ਗੱਡੀ, ਉਹਨਾਂ ਨੇ ਗੱਡੀ ਰੋਕ ਕੇ ਆਪਣਾ ਲਾਈਵ ਸ਼ੁਰੂ ਕਰ ਲਿਆ, ਕਹਿੰਦੇ ਦੱਸੋ ਜੇ ਐਨਕਾਊਂਟਰ ਕਰਨਾ ਤੁਸੀਂ ਅਸਲੀ ਪੁਲਿਸ ਵੀ ਹੋ ਕਿ ਨਕਲੀ ਹੋ, ਸਾਨੂੰ ਕੀ ਪਤਾ, ਸਾਡਾ ਪਿੱਛਾ ਕਰਨ ਦਾ ਕੀ ਮਤਲਬ, ਸਾਨੂੰ ਨਾ ਦਿੱਲੀ ਪੁਲਿਸ ਤੇ ਭਰੋਸਾ ਤੇ ਨਾ ਬ੍ਰਿਜ ਭੂਸ਼ਣ ਤੇ ਭਰੋਸਾ, ਕੀ ਪਤਾ ਉਹਦੀ ਵਰਦੀ 'ਚ ਉਹਦੀ ਗੁੰਡੇ ਹੀ ਹੋਣ, ਤੁਸੀਂ ਰਫਲਾਂ ਚੱਕੀਆਂ ਸਾਡੇ ਕੋਲ ਨੂੰ ਤਾਣੀਆਂ, ਕੀ ਕਰਨ ਆ ਰਹੇ ਹੋ ਸਾਡੇ ਪਿੱਛੇ, ਤੂੰ ਕਾਫਲਾ ਲਾਇਆ ਮਗਰ। ਤੇ ਉਹਨਾਂ ਨੇ ਕਿਹਾ ਕਿ ਸਾਨੂੰ ਖਤਰਾ, ਸਾਡਾ ਐਨਕਾਊਂਟਰ ਵੀ ਹੋ ਸਕਦਾ, ਠੀਕ ਹੈ। ਔਰ FIR ਦਰਜ ਕਰਨ ਦੀ ਮੰਗ ਸੀ, ਕਹਿੰਦੇ ਜੀ FIR ਦਰਜ ਹੋ ਗਈ, ਹੁਣ ਤੁਹਾਡਾ ਕੀ ਕੰਮ ਆ, ਤੁਹਾਡੇ ਤੇ FIR ਕਰ ਦਿੰਦੇ ਅਸੀਂ, ਆ ਲੋ ਜੀ, ਕਹਿੰਦੇ ਬਨੇਸ਼ ਤੇ, ਹੈ ਨਾ, ਪੁਨੀਆ ਤੇ, ਇਹਨਾਂ ਦੇ ਇਲਾਵਾ ਬਾਕੀ ਸਾਰਿਆਂ ਦੇ ਉੱਤੇ, ਕਿੰਨੇ ਹੀ ਪਹਿਲਵਾਨਾਂ ਦੇ ਉੱਤੇ ਜਿੰਨੇ ਜੰਤਰ ਮੰਤਰ ਦੇ ਧਰਨੇ ਸੀ ਜਾਂ ਕੱਲ ਉਹ ਸਾਰੇ ਸੀ, ਬਜਰੰਗ ਪੁਨੀਆ, ਸਾਕੀ ਮਲਿਕ, ਬਨੇਸ਼ ਫੋਗਟ ਸਣੇ 109 ਲੋਕਾਂ ਦੇ ਉੱਤੇ, 9 ਲੋਕਾਂ ਦੇ ਉੱਤੇ IPC ਧਾਰਾ 147, 149, 186, 188, 332, 353 PDP ਉਹਦੀ ਧਾਰਾ 3 ਦੇ ਤਹਿਤ ਕੇਸ ਦਰਜ ਕੀਤਾ ਗਿਆ ਜੀ, ਕਿ ਇਹਨਾਂ ਨੇ ਕਾਨੂੰਨ ਤੋੜਿਆ, ਭੰਗ ਕੀਤਾ, ਇਹਨਾਂ ਨੇ ਗੁੰਡਾਗਰਦੀ ਫੈਲਾਈ, ਇਹਨਾਂ ਨੇ ਪੁਲਿਸ ਦਾ ਅਪਮਾਨ ਕੀਤਾ, ਕਾਨੂੰਨ ਦੀ ਧੱਜੀਆਂ ਉਡਾਈਆਂ, ਜੇ ਉਹ ਕਰਕੇ ਜੀ ਧਾਰਾ ਜੋੜਤੀ। ਚੱਕ ਲਿਓ ਹੁਣ ਕੱਲੇ ਨੂੰ, ਚੱਕ ਵੀ ਲੈਣ, ਕੋਈ ਪਤਾ ਨਹੀਂ ਇਹਨਾਂ ਦਾ ਜੀ। ਤੇ ਪਰ ਉਹ ਕਹਿੰਦੇ ਕੋਈ ਨਾ, ਅਸੀਂ ਵਾਪਸ ਪਰਤਾਂਗੇ, ਪੂਰੀ ਤਿਆਰੀ ਨਾਲ ਪਰਤਾਂਗੇ, ਸਾਡਾ ਅੰਦੋਲਨ ਖਤਮ ਨਹੀਂ ਹੋਇਆ, ਦੰਗਲ ਅਜੇ ਮੁੱਕਿਆ ਨਹੀਂ, ਅੱਜ ਤਾਂ ਜਾਰੀ ਆ। ਸੋ ਇਸ ਲਈ ਕਹਿੰਦੇ ਕਿ ਨਵੇਂ ਰੂਪ 'ਚ ਕਿਵੇਂ ਆਉਣਾ, ਅੱਜ ਸ਼ਾਮ ਤੱਕ ਉਹਦਾ ਐਲਾਨ ਆ ਜਾਏਗਾ। ਦੂਸਰੇ ਪਾਸੇ ਖਾਪ ਪੰਚਾਇਤਾਂ ਨੇ, ਕਿਸਾਨ ਜਥੇਬੰਦੀਆਂ ਨੇ, ਸਮਾਜਿਕ ਸੰਗਠਨਾਂ ਨੇ ਕਹਿਤਾ ਕਿ ਭਾਈ ਪ੍ਰੋਗਰਾਮ ਤੁਸੀਂ ਦੇਣਾ, ਪਹਿਰਾ ਅਸੀਂ ਦੇਣਾ, ਤੁਸੀਂ ਪ੍ਰੋਗਰਾਮ ਦੱਸੋ ਕੀ ਕਰਨਾ, ਕਿਵੇਂ ਅੱਗੇ ਵਧਣਾ, ਉਵੇਂ ਹੀ ਵਧਾਂਗੇ, ਤੇ ਜੇ ਨਹੀਂ ਸੁਣਦੇ ਤਾਂ ਫਿਰ ਅਸੀਂ ਦਿੱਲੀ ਦਾ ਦੁੱਧ ਪਾਣੀ ਵੀ ਸਾਨੂੰ ਬੰਦ ਕਰਨਾ ਆਉਂਦਾ, ਸਬਜ਼ੀਆਂ ਭਾਜੀਆਂ ਵੀ ਬੰਦ ਕਰਨੀਆਂ ਹੁੰਦੀਆਂ। ਪਰ ਅਫਸੋਸ ਮੈਨੂੰ ਇਸ ਪਹਿਲੂ ਤੋਂ ਵੀ ਵੱਡਾ ਉਹ ਹੈ ਕਿ ਜਿਹੜੇ ਧਰਮ ਦਾ ਪਹਿਰਾਵਾ ਪਾ ਕੇ, ਜਿਹੜੇ ਕਹਿੰਦੇ ਨੇ ਔਰਤ ਦਾ ਅਸੀਂ ਸਨਮਾਨ ਕਰਦੇ ਹਾਂ, ਹੈ ਨਾ, ਅਸੀਂ ਧੀਆਂ ਦਾ ਪਿਆਰ ਕਰਦੇ ਹਾਂ, ਅਸੀਂ ਦੇਸ਼ ਦੀ ਜਵਾਨੀ ਦੇ ਲਈ ਅਗਲਾ ਰਾਹ ਬਣਾ ਰਹੇ ਹਾਂ, ਉਹਨਾਂ ਕੋਲ ਜੇਕਰ ਇਹ ਪਹਿਲਵਾਨ ਜਿਹੜੇ ਪਦਮ ਸ਼੍ਰੀ ਨੇ, ਜਿਹੜੇ ਖੇਲ ਰਤਨ ਨਾਲ ਸਨਮਾਨਿਤ ਨੇ, ਜਿਹੜੇ ਦੁਨੀਆ ਭਰ ਚੋਂ ਭਾਰਤ ਲਈ ਮੈਡਲ ਜਿੱਤ ਕੇ ਲਏ ਨੇ, ਜੇਕਰ ਉਹਨਾਂ ਦੀ ਗੱਲ ਸੁਣਨ ਦਾ ਸਮਾਂ ਨਹੀਂ, ਉਹਨਾਂ ਦੀ ਗੱਲ ਤੇ ਗੌਰ ਕਰਨ ਦਾ ਸਮਾਂ ਨਹੀਂ, ਉਹਨਾਂ ਦੀ ਤਕਲੀਫ ਦੂਰ ਕਰਨ ਦਾ ਸਮਾਂ ਨਹੀਂ, ਉਹਨਾਂ ਕੋਲ ਆਮ ਭਾਰਤੀਆਂ ਦੇ ਮਸਲੇ ਹੱਲ ਕਰਨ ਦਾ ਕੀ ਸਮਾਂ ਹੋਊਗਾ। ਹਾਂ, ਧਰਮ ਦੇ ਖੇਡ ਦੇ ਨਾਲ ਫਿਰ ਜਿੰਨਾ ਮਰਜ਼ੀ ਨੂੰ ਮਗਰ ਲਾਈ ਰੱਖੋ, ਭੇਡਾਂ ਦੀ ਕਦੇ ਕਮੀ ਥੋੜਾ ਹੋਈ ਹੈ ਜੀ। ਭਲਵਾਨੀ ਕਰਨੀ ਤੇ ਗੇਮਾਂ ਕਰਨੀਆਂ ਕੋਈ ਸੌਖਾ ਕੰਮ ਨਹੀਂ, ਖੇਡਾਂ ਕਰਨੀਆਂ। ਸ਼ਰਮਾ ਜੀ, ਜਦੋਂ ਗਰਮੀ ਦੇ ਵਿੱਚ
ਆਪਾਂ ਤਾਂ ਚਲੋ ਸੈਲਸੀਅਸ ਦੇ ਵਿੱਚ ਹੀ ਦੱਸ ਸਕਦੇ ਹਾਂ, ਜਦੋਂ 42 43 44 ਡਿਗਰੀ ਸੈਲਸੀਅਸ ਹੂੰ, ਹੁੰਦਾ ਤੇ ਲੋਕ ਘਰਾਂ ਦੇ ਵਿੱਚ ਏਸੀ ਛੱਡੇ ਪਏ ਹੁੰਦੇ ਆ ਤੇ ਭਲਵਾਨ ਉਦੋਂ ਗਰਾਊਂਡ ਦੇ ਵਿੱਚ ਹੁੰਦਾ, ਅਖਾੜੇ ਦੇ ਵਿੱਚ ਹੁੰਦਾ। ਬਿਲਕੁਲ ਜਦੋਂ ਬਿਲਕੁਲ ਲੋਕ ਸਰਦੀਆਂ ਦੇ ਵਿੱਚ 2-3 ਫਾਰਨਹਾਈਟ ਸੈਲਸੀਅਸ ਤੇ ਜਾਂ ਮਾਈਨਸ ਦੇ ਵਿੱਚ ਰਜਾਈਆਂ ਨੱਪੀ ਜਾਂ ਗੀਜ਼ਰ ਹੀਟਰ ਲਾਏ ਹੁੰਦੇ ਆ, ਉਦੋਂ ਭਲਵਾਨ ਸੜਕਾਂ ਤੇ ਹੁੰਦੇ, ਤੜਕੇ ਧੁੰਦ ਪੈਂਦੀ ਦੇ ਵਿੱਚ। ਬਿਲਕੁਲ ਬਿਲਕੁਲ ਤੇ ਅੱਜ ਵੀ ਸੜਕ ਤੇ ਨੇ, ਉਹ ਗੱਲ ਵੱਖਰੀ ਹੈ ਕਿ ਅੱਜ ਨਿਆਂ ਲੈਣ ਦੇ ਲਈ ਸੜਕ ਤੇ ਨੇ, ਅੱਜ ਉਹ ਕੋਈ ਪ੍ਰੈਕਟਿਸ ਨਹੀਂ ਕਰ ਰਹੇ, ਪਰ ਹੁਣ ਤਾਂ ਸੜਕ ਤੋਂ ਨਾ ਵੀ ਚੱਕੇ ਗਏ ਤੇ ਉਹ ਵੀ ਧੂ ਕੇ।